व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि यूनाइटेड नेशंस की एक रिपोर्ट में दावा किया गया है कि 9 नवंबर 2025 ਨੂੰ ਲਾਲ ਕਿਲੇ ਤੇ ਹੋਏ ਹਮਲੇ ਲਈ ਪਾਕਿਸਤਾਨ ਸਥਿਤ ਜੈਸ਼-ਏ ਮੁਹੰਮਦ ਜਥੇਬੰਦੀ ਜ਼ਿੰਮੇਵਾਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪਾਕਿਸਤਾਨ ਯੂਐਨ ਸਿਕਿਉਰਿਟੀ ਕੌਂਸਲ ਦਾ ਮੈਂਬਰ ਹੋਣ ਦੇ ਬਾਵਜੂਦ ਇਹ ਭਾਰਤੀ ਝੂਠ ਕਿਵੇਂ ਵਿਕ ਰਿਹਾ। ਸੋ यूएस ਕਾਂਗਰਸ ਰਾਹੀਂ ਹੋਂਦ ਵਿੱਚ ਆਏ ਕਮਿਸ਼ਨ यूएस ਸਰਫ ਨੇ ਆਪਣੀ ਤਾਜ਼ਾ ਰਿਪੋर्ट ਵਿੱਚ ਕਿਹਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਤੇ ਜ਼ੁਲਮ ਬਹੁਤ ਵੱਧ ਗਏ ਹਨ, ਇਸ ਲਈ ਭਾਰਤ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਮੇਰਾ ਖਿਆਲ ਹੈ ਤੁਸੀਂ ਦੋ ਟੌਪਿਕ ਇਕੱਠੇ ਕਰ ਦਿੱਤੇ ਨੇ। ਅਸੀਂ ਜ਼ਿਕਰ ਜਿਹੜਾ ਹੈ ਉਹ ਕਰ ਰਹੇ ਹਾਂ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਇੱਕ ਖਾਸ ਰਿਪੋਰਟ ਹੈ 37th एनालिटिकल एंड सपोर्ट सैंक्शनस मॉनिटरिंग टीम और इस खबर का संबंध है जोड़ा 9 नवंबर 2025 ਨੂੰ लाल किले के उत्ते अटैक करने की कोशिश के विच जोड़ा हादसा ब्लास्ट होया कार दे विच एक अंदाजे मुताबिक 15 के करीब जोड़े ने क्लेमिंग 15 लाइव्स वो मारे गए सी। और ये भी आया कि जी इस नैटवर्क दे विच फीमेल डॉक्टर्स भी दो डॉक्टर्स उन्होंने हॉस्पिटल्स दे चुके और एक लेडी डॉक्टर दे नाल भी संबंध जोड़िया और उसनूं बहुत वड्डा जिहड़ा वो हादसा बना के। और ये भी आया कि जी अगे तो ब्लू कलर टैरिज्म सी हुण वाइट कॉलर्ड ਜਾਂ ਅੱਗੇ ਬਲੂ ਕਾਲਰ ਟੈਰਰਿਜ਼ਮ ਸੀ, ਹੁਣ ਵਾਈਟ ਕਾਲਰ ਟੈਰਰਿਜ਼ਮ ਹੈ ਕਿ ਡਾਕਟਰਸ ਇਨਵੋਲਵ ਨੇ, ਉਹਨਾਂ ਦਾ ਸੰਬੰਧ ਕਸ਼ਮੀਰ ਨਾਲ ਸੀ। ਔਰ ਦੂਸਰਾ ਔਰ ਜ਼ਾਹਰ ਹੈ ਵੀ ਏਜੰਸੀਆਂ ਦੀ ਖੇਡ ਕੀ ਹੁੰਦੀ ਹੈ, ਉਹਦੀ ਟਾਈਮਿੰਗ ਕੀ ਸੀ ਇਸ ਰੈੱਡ ਫੋਰਟ ਦੀ ਜਿਹੜੀ ਹੈ 2025 ਦੇ ਨਾਲ ਜੋੜ ਕੇ, ਕਿਉਂਕਿ ਆਲਰੇਡੀ ਅਸੀਂ ਦੇਖਿਆ ਕਿ ਵੀ 2026 ਤੱਕ ਪਹੁੰਚਦੇ ਆ। ਉਸ ਤੋਂ ਪਹਿਲਾਂ ਆਲਰੇਡੀ ਸੋ ਕਾਲਡ ਆਪਰੇਸ਼ਨ ਸੰਧੂਰ ਦੇ ਨਾਂ ਥੱਲੇ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੀਤਾ ਸੀ। 4 ਰੋਜ਼ਾ ਜਿਹੜੀ ਡਰੋਨ ਮਿਸਾਈਲ ਜੰਗ ਪਾਕਿਸਤਾਨ ਨਾਲ ਹੋਈ ਉਹਦੇ 'ਚ ਪੂਰੀ ਸ਼ਿਕਸਤ ਭਾਰਤ ਨੂੰ ਹੋਈ। ਔਰ ਕਿਉਂਕਿ ਜਿਹੜਾ ਇਹ ਨਫ਼ਰਤ ਦਾ ਪਤੀਲਾ ਹੈ, ਕੌਲਡਰੋਨ ਹੈ, ਇਹਨੂੰ ਉਬਲਦੇ ਰੱਖਣਾ, ਇਸ ਨੂੰ ਗਰਮ ਰੱਖਣਾ, ਇਹੀ ਹਿੰਦੂਤਵੀ ਜਮਾਤ ਬੀਜੇਪੀ ਦੀ ਸਟਰੈਂਥ ਹੈ, यही उन्होंने वोट पॉलिटिक्स है, यही उन्होंने सारी आइडियोलॉजी इस दे उत्ते खड़ी है। बाकी कोई विकास कोई नारा तुसी चीट करन लई दुनिया नूं ये कहो कि जी सबका साथ सबका विकास, लेकिन हकीकत दे विच माइनॉरिटीज़ नूं हर गल दे लई जिम्मेवार दस के उन्हां नूं कन्वर्ट करना, उन्हां ते जुल्म करना, तशद्दद करना और उन्हां दा खौफ पैदा करके मेजोरिटी हिंदुओं ਦੀਆਂ ਵੋਟਾਂ ਲੈਣੀਆਂ। ਔਰ ਇਹ ਅਸੀਂ ਦੇਖ ਰਹੇ ਹਾਂ, ਗੱਲ ਕੱਲੀ ਇਹ ਨਹੀਂ ਹੈ ਵੀ ਬੀਜੇਪੀ ਇਸ ਲੈਵਲ। ਤੁਸੀਂ ਜੇ ਇੰਦਰਾ ਗਾਂਧੀ ਦਾ ਕਿਰਦਾਰ ਦੇਖੋ, ਖਾਸ ਤੌਰ 'ਤੇ ਜਦੋਂ 82 ਤੋਂ 84 ਤੱਕ ਸਿੱਖਾਂ ਦੇ ਖਿਲਾਫ ਕਿਵੇਂ ਇੱਕ ਕੈਂਪੇਨ ਬਣਾਈ ਗਈ, ਅਨੰਦਪੁਰ ਦੇ ਮਤੇ ਨੂੰ ਸੈਸ਼ਨਿਸਟ ਭਾਰਤ ਦੀ ਏਕਤਾ ਅਖੰਡਤਾ ਨੂੰ ਤੋੜਨ ਵਾਲਾ ਦੱਸਿਆ ਗਿਆ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੱਸ ਕੇ और फिर फुल स्केल अटैक दरबार साहब ते किया गया। ज़ाहिर है इंदिरा गांधी क्योंकि चोणां दसंबर दे विच होणियां सी, सो इंदिरा गांधी उन्होंने रीप करना चाहती सी भी ऑलरेडी देखो जी मैं बचा ली एकता अखंडता, लेकिन वो तो अपने गुनाह की सज़ा पा लई उसने 31 अक्तूबर नूं। लेकिन दसंबर तक पहुँचदे जड़ियाँ चोणां हुंदियां ने, जिन्नियां वोटां राजीव गांधी नूं जां उस दी पार्टी नूं मिलियां पार्लीमेंट 3/4 3/4 मेजोरिटी ਜਿਹੜੀ ਕਦੇ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀ ਜੀ। ਇੰਨੀ ਨਫ਼ਰਤ, ਕਿਉਂਕਿ ਉਦੋਂ ਤੱਕ ਆਮ ਲੋਕ ਜਿਹੜਾ ਹੈ ਉਸ ਨੂੰ ਸੀ ਕਿ ਵੀ ਵਾਕਈ ਇਹ ਜਿਹੜਾ ਇੰਦਰਾ ਗਾਂਧੀ ਤਾਂ ਭਾਰਤ ਮਾਤਾ ਹੈ, ਕਿਉਂਕਿ ਇਹਨੇ ਦੇਸ਼ ਨੂੰ ਟੁੱਟਣ ਤੋਂ ਬਚਾ ਲਿਆ। ਸਿੱਖਾਂ ਨੇ ਤਾਂ ਪਾਕਿਸਤਾਨ ਨੇ ਇਹ ਕਰ ਦੇਣਾ ਸੀ, ਪਾਕਿਸਤਾਨ ਨੇ ਖਾਲਿਸਤਾਨ ਨੂੰ ਮਾਨਤਾ ਦੇ ਦੇਣੀ ਸੀ। ਹਾਲਾਂਕਿ ਸੰਤ ਪਿੰਡਾਂ ਵਾਲਿਆਂ ਨੇ ਖਾਲਿਸਤਾਨ ਦੀ ਕਦੇ ਮੰਗ ਵੀ ਨਹੀਂ ਕੀਤੀ ਹੈ। ਉਹਨਾਂ ਦੇ ਜਿਹੜੇ ਸਭ ਤੋਂ ਕਲੋਜ਼ ਲਫ਼ਜ਼ ਆਏ ਨੇ ਉਹ ਇਹੀ ਰਹੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਲੇਕਿਨ ਕਿੰਨਾ ਵੱਡਾ ਫਸਾਡ ਖੜਾ ਕਰਕੇ ਪਿਛਲੇ 40 ਸਾਲਾਂ ਤੋਂ ਉਹੀ ਕੂੜ, ਉਹੀ ਕੁਫਰ, ਉਹੀ ਚੋਣਾਂ ਪਹਿਲਾਂ ਕਾਂਗਰਸ ਨੇ ਉਹਦਾ ਇਸਤੇਮਾਲ ਕੀਤਾ।
ਫਿਰ ਹਿੰਦੂ ਤਵੀਆਂ ਨੇ ਕੀਤਾ, ਹੁਣ ਆਮ ਆਦਮੀ ਪਾਰਟੀ ਕੇਜਰੀਵਾਲ ਔਰ ਦੂਜੇ ਆਪਰੇਸ਼ਨ ਪ੍ਰਹਾਰ ਦੇ ਨਾਂ ਥੱਲੇ ਹੁਣ ਉਹ ਆਤੰਕਵਾਦੀ ਗੈਂਗਸਟਰ ਬਣ ਗਏ ਨੇ, ਉਹ ਖਾਲਿਸਤਾਨੀ ਹੁਣ ਪੰਜਾਬ 'ਚ ਨਹੀਂ ਰਹੇ, ਹੁਣ ਬਾਹਰਲੇ ਮੁਲਕਾਂ 'ਚ ਬਣ ਗਏ, ਆ ਕੇ ਬਹਿ ਗਏ ਨੇ ਔਰ ਉਹ ਉੱਥੇ ਵਾਇਲੈਂਸ ਕਰਵਾ ਰਹੇ ਨੇ ਔਰ ਉਹ ਡਰੱਗਸ ਦੇ ਮਾਰਚ ਕਰ ਰਹੇ ਨੇ ਔਰ ਦੱਸਣ ਦੇ ਲਈ ਵੀ ਅਸੀਂ ਇਹ ਕਰ ਲਿੱਤਾ ਤੇ ਉਹ ਕਰਤਾ। ਹੁਣ ਮੈਨੂੰ ਕਈ ਵਾਰੀ ਇਹ ਹੁੰਦਾ ਵੀ ਇਹ ਠੀਕ ਹੈ ਕਿ ਵੀ ਪਾਕਿਸਤਾਨ ਦੇ ਲਈ 47 ਤੋਂ ਬਾਅਦ ਹੀ ਮੁਸ਼ਕਲਾਂ ਰਹੀਆਂ, ਇੰਡੀਅਨ ਲੀਡਰਸ਼ਿਪ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਨੂੰ ਐਜ਼ ਏ ਨੇਸ਼ਨ, ਵਾਟਰ ਨੂੰ ਐਜ਼ ਏ ਵੈਪਨ 1948-49 'ਚ ਇਸਤੇਮਾਲ ਕਰਨਾ ਸ਼ੁਰੂ ਕਰਤਾ ਸੀ। ਫਿਰ 71 ਦੇ ਵਿੱਚ ਕਿਵੇਂ ਪਾਕਿਸਤਾਨ ਦੇ 2 ਟੁਕੜੇ ਕੀਤੇ, ਉਸ ਤੋਂ ਬਾਅਦ ਉਹ ਖੈਬਰ ਪਖਤੂਨਖਵਾ ਹੋਏ, ਬਲੋਚਿਸਤਾਨ ਹੋਏ, ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇੰਟਰਫੇਰੈਂਸ ਲਗਾਤਾਰਤਾ ਨਾਲ ਹੈ। ਹੁਣ ਵੀ ਜਿਹੜੀ ਪਿਛਲੇ ਦਿਨਾਂ 'ਚ ਇਸਲਾਮਾਬਾਦ ਦੇ ਵਿੱਚ ਇੱਕ ਸ਼ੀਆ ਮਸਜਿਦ ਦੇ ਵਿੱਚ ਜਿਹੜਾ ਹੈ ਉਹ ਧਮਾਕੇ ਔਰ ਖੁਦਕਸ਼ ਹਮਲੇ ਹੋਏ, ਜੋ ਅਕ੍ਰੋਸ ਦਾ ਬਾਰਡਰ ਤਾਲਿਬਾਨ ਰਜੀਮ ਜਿਹੜੀ ਹੈ ਅਫਗਾਨਿਸਤਾਨ ਉਹਨਾਂ ਦੇ ਨਾਲ ਘਿਓ ਖਿਚੜੀ ਹੋਏ ਨੇ। ਬਲੋਚਿਸਤਾਨ ਲਿਬਰੇਸ਼ਨ ਆਰਮੀ ਇਹਨਾਂ ਨੇ ਖੜੀ ਕੀਤੀ ਹੋਈ, ਇਹਨਾਂ ਦੇ ਬੰਦੇ ਟ੍ਰੇਨਡ ਔਰ ਜਿਵੇਂ ਉਹਨਾਂ ਨੇ ਦਿਲਵਦੀ ਕੀਤੀ ਹੋਈ ਹੈ, ਇੱਕੋ ਵੇਲੇ 10-11 ਥਾਵਾਂ ਤੇ ਹਮਲੇ ਹੋਏ। ਲੇਕਿਨ ਇਸ ਸਭ ਦੇ ਬਾਵਜੂਦ ਸਾਡਾ ਇੱਕ ਕੰਸਰਨ ਵੀ ਰਿਹਾ ਔਰ ਅਸੀਂ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਪਾਕਿਸਤਾਨ ਦੇ ਜਿਹੜੇ ਵੀ ਓਪੀਨੀਅਨ ਮੇਕਰ ਨੇ, ਪਾਲਿਸੀ ਮੇਕਰ ਨੇ, ਡਿਸੀਜਨ ਮੇਕਰ ਨੇ, ਉਹਨਾਂ ਨੂੰ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਬੈਸਟ ਫਾਰਮ ਜਿਹੜਾ ਡਿਫੈਂਸ ਨਹੀਂ ਹੁੰਦਾ ਕਿਸੇ ਵੀ ਸਿਚੁਏਸ਼ਨ ਦਾ, ਉਹ ਅਫੈਂਸ ਹੁੰਦਾ, ਅਟੈਕ ਹੁੰਦਾ। ਵੀ ਭਾਰਤ ਤਾਂ ਉਹ ਇੰਨੇ ਬੁਲੰਦ ਅੰਦਾਜ਼ ਦੇ ਵਿੱਚ ਆਪਣਾ ਨੈਰੇਟਿਵ ਵੇਚਦਾ, ਇਹ ਵੱਖਰੀ ਕਹਾਣੀ ਹੈ ਕਿ ਉਹ ਸਿਰਫ ਇੱਕ ਆਪਰੇਸ਼ਨ ਸੰਦੂਰ ਦਾ ਪੀਰੀਅਡ ਹੈ ਜਦੋਂ ਕਿ ਇਹਨਾਂ ਦਾ ਉਹ ਨੈਰੇਟਿਵ ਨਹੀਂ ਵਿਕਿਆ। ਇਹਦੇ ਬਾਵਜੂਦ ਅਜੇ ਤੱਕ ਕੁਛ ਨਾ ਕੁਛ, ਔਰ ਉਹ ਨੈਰੇਟਿਵ ਨਾ ਵਿਕਣ ਦਾ ਹੀ ਕਾਰਨ ਸੀ ਕਿ ਨਵੰਬਰ ਦੇ ਵਿੱਚ 9 ਨਵੰਬਰ 2025 ਨੂੰ ਲਾਲ ਕਿਲੇ ਵਾਲੀ ਹੈ ਸਾਰੀ ਕਹਾਣੀ, ਉਹਦੇ ਤੋਂ ਬਾਅਦ ਖਬਰਾਂ ਗਾਇਬ ਹੋ ਗਈਆਂ। ਲੇਕਿਨ ਹੁਣ ਜਿਹੜੀ ਖਬਰ ਕਰਕੇ ਮੈਂ, ਕਿਉਂਕਿ ਉਹਨਾਂ ਦੀ ਰਾਹ ਦੀ ਆਊਟਫਿਟ ਹੈ ANIU ਦੀ ਖਬਰ ਨੂੰ ਆਧਾਰ ਬਣਾ ਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ ਕਿ ਵੀ ਉਸ ਰੈੱਡ ਫੋਰਟ ਤੇ ਜਿਹੜਾ 9 ਨਵੰਬਰ ਨੂੰ ਅਟੈਕ ਹੋਇਆ ਉਹਦੇ ਬਾਰੇ 37th ਐਨਾਲਿਟੀਕਲ ਐਂਡ ਸਪੋਰਟ ਸੈਂਕਸ਼ਨਸ ਮੋਨੀਟਰਿੰਗ ਟੀਮ UN ਦੀ ਹੈ, ਉਹਦੀ ਰਿਪੋਰਟ ਆਈ ਹੈ ਔਰ ਉਹਦੇ 'ਚ ਉਹਨਾਂ ਨੇ ਜੈਸ਼-ਏ ਮੁਹੰਮਦ ਦੇ ਰੋਲ ਨੂੰ ਐਕਨੋਲੇਜ ਕੀਤਾ ਔਰ ਫਿਰ ਨਾਲ ਇਹਦੇ 'ਚ ਦਾਅਵਾ ਕੀਤਾ ਗਿਆ ਇੰਡੀਅਨ ਫੋਰਨ ਮਿਨਿਸਟਰੀ ਵੱਲੋਂ ਕਿ ਦੇਖੋ ਜੀ ਜੈਸ਼-ਏ ਮੁਹੰਮਦ ਤਾਂ ਪਾਕਿਸਤਾਨ 'ਚ ਬੈਠੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪਾਕਿਸਤਾਨ ਇਸ ਵੇਲੇ ਰੋਟੇਟਿੰਗ ਮੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਉੱਤੇ ਬਹੁਤ ਸਾਰਾ ਦਬਾਅ ਔਰ ਇਸ ਵੇਲੇ ਗੁੱਡ ਬੁੱਕਸ 'ਚ ਅਮਰੀਕਾ ਦੀ ਹੋਣ ਕਰਕੇ ਬਹੁਤ ਸਾਰੇ ਡਿਪਲੋਮੈਟ ਕਈ ਪਾਸੇ ਲੱਗੇ ਹੁੰਦੇ ਨੇ, ਕਦੇ ਪ੍ਰਾਈਮ ਮਿਨਿਸਟਰ ਆ ਰਿਹਾ, ਫੌਜੀ ਮੁਖੀ ਆ ਰਹੇ, ਡੈਲੀਗੇਸ਼ਨ ਆ ਰਹੇ ਨੇ, ਦੂਜੇ ਨੇ। ਲੇਕਿਨ ਇਸ ਲੈਵਲ ਦੇ ਉੱਤੇ ਜਦੋਂ ਤੁਸੀਂ ਹੋ ਤਾਂ ਇਸ ਕਿਸਮ ਦਾ ਕਾਊਂਟਰ ਇਫੈਕਟਿਵ ਹੋਣਾ ਚਾਹੀਦਾ। ਔਰ ਜਦੋਂ ਮੈਂ ਇਸ ਸਾਰੀ ਖਬਰ ਨੂੰ ਦੇਖਦਾ ਮੈਨੂੰ ਲੱਗਦਾ ਵੀ ਇਹ ਰਿਪੋਰਟ ਕੋਈ ਇਨਵੈਸਟੀਗੇਟਿਵ ਰਿਪੋਰਟ ਨਹੀਂ ਹੈ, ਇਹਦੇ 'ਚ ਇੰਡੀਆ ਨੇ ਜਿਹੜਾ ਆਪਣਾ ਸਟਾਂਸ ਦਿੱਤਾ ਉਹ ਉਹਨਾਂ ਨੇ ਐਜ਼ ਸੱਚ ਰਿਪੋਰਟ 'ਚ ਇਹ ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਕਰਦੇ ਹੋ ਉਹਨੂੰ ਤੁਸੀਂ ਐਕਨੋਲੇਜ ਕਰ ਲੈਂਦੇ ਹੋ। ਪਾਕਿਸਤਾਨ ਨੇ ਕਾਊਂਟਰ ਜ਼ਰੂਰ ਕੀਤਾ ਹੋਇਆ, ਉਹਨਾਂ ਨੇ ਕਿਹਾ ਜੀ ਜੈਸ਼-ਏ ਮੁਹੰਮਦ ਤਾਂ ਉਹਦਾ ਬੇਸ ਹੀ ਕੋਈ ਨਹੀਂ ਹੈ, ਉਹਦੇ 'ਚ ਪਾਕਿਸਤਾਨ ਨੂੰ ਖਾੜ। ਲੇਕਿਨ ਜਿਹੜਾ ਪ੍ਰਭਾਵ ਇਸ ਰਿਪੋਰਟ ਤੋਂ ਇਹ ਜਾਂਦਾ ਵੀ ਵਾਕਿਆ ਹੀ ਜੈਸ਼-ਏ ਮੁਹੰਮਦ ਨੇ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਪਾਕਿਸਤਾਨ ਦੇ UN 'ਚ ਬੈਠੇ ਡਿਪਲੋਮੈਟ ਜਾਂ ਇਸ ਕਿਸਮ ਦੀਆਂ ਰਿਪੋਰਟਸ ਦੇ ਵਿੱਚ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਨੇ, ਸ਼ਾਇਦ ਉਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਹੈ, ਜ਼ਿਆਦਾ ਬਿਜ਼ੀ ਨੇ, ਉਹ ਆਪਣਾ ਕੰਮਕਾਰ ਪ੍ਰੋਪਰ ਨਹੀਂ ਕਰ ਪਾਏ। ਪਰ ਇਹ ਰਿਪੋਰਟ ਜਿਹੜੀ ਹੈ ਇਹ ਕੋਈ ਪਾਕਿਸਤਾਨ ਨੂੰ ਚੰਗੇ ਰੰਗ 'ਚ ਪੇਸ਼ ਨਹੀਂ ਕਰਦੀ ਹੈ। ਇਸ ਦੇ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਨ ਥਰਸਡੇ ਸੈਡ ਰੀਸੈਂਟ UN ਰਿਪੋਰਟ flagging the role of Jaish-e-Mohammed in the 2025 blast near the Red Fort has taken into account India's concerns regarding cross-border terrorism. ਹੁਣ ਉਹ ਬੜੇ ਫਖਰ ਨਾਲ ਕਹਿ ਰਹੇ ਨੇ ਕਿ ਜੀ ਜੋ ਅਸੀਂ ਨੈਰੇਟਿਵ ਦਿੱਤਾ ਸੀ ਇਹ ਉਸ 37th ਐਨਾਲਿਟੀਕਲ ਸਪੋਰਟ ਸੈਂਕਸ਼ਨ ਮੋਨੀਟਰਿੰਗ ਟੀਮ ਨੇ ਉਹਨੂੰ ਐਕਨੋਲੇਜ ਕੀਤਾ ਇੰਡੀਆ ਦੇ ਇਨਪੁਟ ਨੂੰ। UN ਰਿਪੋਰਟ ਲਿੰਕਡ ਜੈਸ਼-ਏ-ਮੁਹੰਮਦ to the Red Fort attack, claiming 15 lives, and noted the group's women-only wing, Jamaat-e-Muminat, aims to support terrorist attack
ਇੰਡੀਆ ਹੈਡ ਫਲੈਗਡ ਕੰਸਰਨਸ ਅਬਾਊਟ ਜੈਸ਼-ਏ ਮੁਹੰਮਦ's ਐਕਟੀਵਿਟੀਜ਼। ਹੁਣ ਉਹਨਾਂ ਦਾ ਵਿਮਨ ਵਿੰਗ ਵੀ ਹੋ ਗਿਆ, ਪਾਕਿਸਤਾਨ ਨੂੰ ਨਹੀਂ ਪਤਾ ਹੈ, ਪਰ ਇੰਡੀਆ ਨੇ ਉਹਦੀ ਬਰੀਫਿੰਗ ਕਰਤੀ ਹੈ ਕਿ ਭਾਈ ਅਸੀਂ ਜਿਹੜਾ ਇਹ ਕੀਤਾ, ਔਰ ਉਹ ਮੀਡੀਆ ਨਾਲ ਗੱਲ ਕਰਦੇ ਆ। ਇਹ ਜਿਹੜਾ ਸਪੋਕਸਪਰਸਨ ਰਣਧੀਰ ਜੈਸਵਾਲ ਕਹਿ ਰਿਹਾ ਕਿ ਭਾਈ ਅਸੀਂ ਇਸ ਰਿਪੋਰਟ ਦੀ ਨੂੰ ਵੈਲਕਮ ਕਰਦੇ ਹਾਂ। ਔਨ ਦਾ ਰਿਪੋਰਟ ਆਫ ਮੋਨੀਟਰਿੰਗ ਟੀਮ, the particular report that you have referred to, it is there in the public domain, ਇਹ online ਵੀ ਹੈ। ਇਹ 37th ਰਿਪੋਰਟ ਹੈ ਐਨਾਲਿਟਿਕ ਸਪੋਰਟਸ ਸੈਂਕਸ਼ਨਸ ਮੋਨੀਟਰਿੰਗ ਟੀਮ ਦੀ। ਇਹ 4 ਫਰਵਰੀ 2026 ਨੂੰ ਜਿਹੜੀ ਹੈ ਉਹ ਪਬਲਿਸ਼ ਹੋਈ ਹੈ। ਅਸੀਂ ਇਹਨੂੰ ਦੇਖਿਆ ਔਰ ਇਸ ਰਿਪੋਰਟ ਦੇ ਵਿੱਚ ਜਿਹੜੀ ਇੰਡੀਆ ਦੀ ਇਨਪੁਟ ਹੈ ਉਹਨੂੰ ਉਹਨਾਂ ਨੇ ਜਿਹੜਾ ਹੈ ਉਹ ਕੰਸਰਨ ਨੂੰ ਲਿਆ, ਜੋ ਅਸੀਂ ਇੰਡੀਆ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਉੱਤੇ ਔਰ ਦੂਸਰੇ ਦੇ ਉੱਤੇ ਕਿਹਾ। ਔਰ ਇਹ ਪਾਕਿਸਤਾਨ ਬੇਸਡ ਜਿਹੜਾ ਟੈਰਰ ਗਰੁੱਪ ਹੈ ਜੈਸ਼-ਏ ਮੁਹੰਮਦ, ਉਹਨੇ ਜਿਹੜੀ ਹੈ ਦਿੱਲੀ ਰੈੱਡ ਫੋਰਟ ਦੇ ਇਸ ਬਲਾਸਟ ਦੀ ਜ਼ਿੰਮੇਵਾਰੀ ਲਈ ਸੀ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਫਿਰ ਵਿਮਨ ਓਨਲੀ ਟੈਰਰਿਸਟ ਗਰੁੱਪ ਦਾ ਜ਼ਿਕਰ ਕੀਤਾ ਹੈ ਕਿ ਇਹ ਲਿਸਟਡ ਨਹੀਂ ਹੈ। ਜੈਸ਼-ਏ ਮੁਹੰਮਦ ਤਾਂ ਲਿਸਟਡ ਹੈ ਐਜ਼ ਏ ਟੈਰਰਿਸਟ ਗਰੁੱਪ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ 28 ਇਸ ਤੋਂ ਪਹਿਲਾਂ ਵੀ ਇਹ ਰਿਪੋਰਟ ਹੋਇਆ 28 ਜੁਲਾਈ ਨੂੰ ਕਿ ਇਹ ਲੋਕ ਕਿਵੇਂ ਇਨਵੋਲਵ ਸੀ। ਫਿਰ ਥੋੜ੍ਹੀਆਂ ਹੋਰ ਡਿਟੇਲਸ ਨੇ ਔਰ ਅਖੀਰ 'ਚ ਜਾ ਕੇ ਇੱਕ ਲਾਈਨ ਜਿਹੜੀ ਹੈ ਉਹ ਪਾਕਿਸਤਾਨ ਦੇ ਹਵਾਲੇ ਨਾਲ ਹੈ ਕਿ ਭਾਈ ਜਿਹੜਾ ਪਾਕਿਸਤਾਨ ਨੇ ਇਹ ਕਿਹਾ ਕਿ ਬਈ ਇਹ ਤਾਂ ਫੰਕਸ਼ਨਲੀ ਨਹੀਂ ਹੈ ਜਿਹੜਾ ਇਹਨਾਂ ਦਾ ਜੈਸ਼-ਏ ਮੁਹੰਮਦ ਦਾ ਗਰੁੱਪ ਹੈ। ਪਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜਾ ਇੰਡੀਅਨ ਨੈਰੇਟਿਵ ਨੂੰ ਪ੍ਰੀਡੋਮੀਨੈਂਟਲੀ ਜਾਂ ਪ੍ਰੋਮੀਨੈਂਟਲੀ ਰਾਦਰ ਇਸ ਦੇ ਵਿੱਚ ਹਾਈਲਾਈਟ ਕੀਤਾ ਗਿਆ ਹੈ। ਇਹ ਪਾਕਿਸਤਾਨ ਦਾ ਜੋ ਵੀ ਉੱਥੇ ਬੈਠਾ ਬੰਦਾ ਜਿਹੜਾ ਇਸ ਨਾਲ ਡੀਲ ਕਰਦਾ ਹੈ ਉਸ ਦੀ ਕਿਤੇ ਨਾ ਕਿਤੇ ਇਹ ਕਮਜ਼ੋਰੀ ਹੈ ਜਿਹੜੀ ਕਿ ਇਹ ਵਰਜ਼ਨ ਜਿਹੜਾ ਇਹ ਵੇਚਿਆ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼।